ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਕਿ ਭਾਰਤ ਪਾਕਿਸਤਾਨ ਵਿਚਾਲੇ ਜਿਹੜੀ ਚੱਲ ਰਹੀ ਖੁਫੀਆ ਗੱਲਬਾਤ ਸੰਬੰਧੀ ਸਾਡੇ ਦਰਸ਼ਕਾਂ ਦਾ ਕੀ ਕਹਿਣਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਕਿਉਂਕਿ ਅਸੀਂ ਰਿਪੀਟਡਲੀ ਡਿਸਕਸ ਕਰ ਰਹੇ ਹਾਂ ਭਾਰਤ ਪਾਕਿਸਤਾਨ ਸੰਬੰਧਾਂ ਨੂੰ ਲੈ ਕੇ, ਸੋ ਕਾਲਡ ਅਮਨ ਮੁਜ਼ਾਕਰਾਤ, ਔਰ ਸਾਨੂੰ ਬਹੁਤ ਸਾਰੀਆਂ ਲਿਖਤਾਂ ਵੀ ਵਸੂਲ ਹੋ ਰਹੀਆਂ ਨੇ, ਕਾਮੈਂਟਸ ਵੀ ਵੱਡੀ ਗਿਣਤੀ 'ਚ ਨੇ ਸਾਡੇ ਲਈ, ਔਰ ਉਹਨਾਂ 'ਚੋਂ ਅਸੀਂ ਕੁਛ ਨੂੰ ਸ਼ੇਅਰ ਵੀ ਕਰਦੇ ਹਾਂ। ਔਰ ਅੱਜ ਵੀ ਮੈਂ ਕੁਛ ਜਿਹੜਾ ਸ਼ੇਅਰ ਕਰਨਾ ਚਾਹਾਂਗਾ ਇਸ ਤੋਂ ਪਹਿਲਾਂ ਕਿ ਅਸੀਂ ਕਬੀਰ ਸਾਹਿਬ ਦੀ ਬਾਣੀ ਗੁਰਬਾਣੀ ਵਿਚਾਰ ਕਰੀਏ। ਔਰ ਇਹ ਸਾਡੇ ਵੀਰ ਅਰਸ਼ਾਦ ਸੁਲੇਮਾਨ ਭੱਟ ਲਾਹੌਰ ਤੋਂ, ਜਿਨ੍ਹਾਂ ਨੇ ਕਾफ़ੀ ਦੇਰ ਬਾਅਦ ਲਿਖਿਆ। ਵੈਸੇ ਉਹਨਾਂ ਨੇ ਉਸ ਦਾ ਸ਼ੁਰੂਆਤ ਚੰਗੇ ਅੰਦਾਜ਼ ਕੀਤੀ ਹੈ। ਉਹਨੇ ਕਿਹਾ, ਡੀਅਰ ਡਾਕਟਰ ਸਾਹਿਬ, ਸਿਸਟਰ ਨੀਲਮ ਕੌਰ, ਸਤਿ ਸ੍ਰੀ ਅਕਾਲ ਤੇ ਅਸਲਾਮ ਅਲੈਕਮ। ਕਾफ़ੀ ਅਰਸੇ ਬਾਅਦ ਲਵ ਲੈਟਰ ਲਿਖ ਰਿਹਾ ਨਹੀਂ, ਤੁਹਾਡਾ ਹਰ ਲੈਟਰ ਹੀ ਪਿਆਰ ਦੇ ਵਿੱਚ ਜਿਹੜਾ ਉਹ ਡੁੱਬਿਆ ਹੋਇਆ ਹੈ, ਔਰ ਮੋਸਟ ਵੈਲਕਮ। ਪਰ SOS ਪ੍ਰੋਗਰਾਮ ਰੋਜ਼ਾਨਾ ਹੀ ਵੇਖਦਾ। ਡਾਕਟਰ ਸਾਹਿਬ, ਪਾਕਿਸਤਾਨ ਤੇ ਇੰਡੀਆ ਦੇ ਡਾਇਲੋਗ ਦਾ ਹੋਣਾ ਕੁਝ ਨਹੀਂ, ਪਰ ਇੰਡੀਆ ਤੋਂ ਪ੍ਰੈਸ਼ਰ ਖਤਮ ਹੋ ਜਾਏਗਾ, ਜਿਹਦਾ ਪ੍ਰੈਸ਼ਰ ਪਿਛਲੇ ਕੁਛ ਅਰਸੇ ਤੋਂ ਪਾਕਿਸਤਾਨ ਤੇ ਚਾਈਨਾ ਨੇ ਬਣਾਇਆ ਹੋਇਆ ਸੀ। ਜਿਹੜਾ ਪ੍ਰੈਸ਼ਰ ਪਾਕਿਸਤਾਨ ਤੇ ਚੀਨ ਨੇ ਪਿਛਲੇ ਕੁਛ ਅਰਸੇ ਤੋਂ ਬਣਾਇਆ ਹੋਇਆ ਸੀ। ਮੈਂ ਆਨਰੇਬਲ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਤੇ ਜਨਰਲ ਬਾਜਵਾ ਨੂੰ ਕੀ ਆਖਣਾ, ਇਹ ਦੋਵੇਂ ਹੀ ਸਿਆਣੇ ਨੇ। ਪਾਕਿਸਤਾਨ ਨੇ ਜਦੋਂ ਵੀ ਇੰਡੀਆ ਤੇ ਪ੍ਰੈਸ਼ਰ ਬਣਾਇਆ ਹੁੰਦਾ ਹੈ, ਕੋਈ ਨਾ ਕੋਈ ਮੁਸਲਮਾਨ ਮੁਲਕ ਵਿੱਚ ਪੈ ਕੇ ਇੰਡੀਆ ਨੂੰ ਬਚਾ ਲੈਂਦਾ ਹੈ। ਸੋ ਜ਼ਾਹਰ ਹੈ ਕਿ ਜੋ UAE ਕਰ ਰਿਹਾ, ਉਹਨਾਂ ਨੇ ਕਿਹਾ ਜੀ, ਔਰ ਬਿਲਕੁਲ ਠੀਕ ਹੈ, ਇਸ ਵੇਲੇ ਕੁਛ ਕੱਢਣ ਦਾ ਮੌਕਾ ਸੀ, ਔਰ ਮੈਨੂੰ ਇਹ ਲੱਗਦਾ ਵੀ ਸਿਰਫ ਇਹ ਸਟੀਮ ਆਫ ਹੋਏਗੀ ਔਰ ਬੈਕ ਟੂ, ਜਿੱਥੋਂ ਵੀ ਕਹਿੰਦੇ ਨੇ ਬੈਕ ਟੂ ਦਾ ਪੈਵਿਲੀਅਨ। ਬਾਕੀ ਮੇਰੀ ਛੋਟੀ ਜਿਹੀ ਸੋਚ ਦੇ ਮੁਤਾਬਕ ਜਦੋਂ ਤੱਕ ਕਸ਼ਮੀਰੀ ਤੇ ਸਿੱਖ ਆਪਣੀ ਆਜ਼ਾਦੀ ਲਈ ਨਹੀਂ ਉੱਠ ਖੜੇ ਹੁੰਦੇ, ਕੁਝ ਵੀ ਨਹੀਂ ਹੋਣਾ। ਇਹ ਠੀਕ ਹੈ, ਸਾਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਹੈ, ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਵੀ ਪਾਕਿਸਤਾਨ ਜਿਹੜਾ ਹੈ ਉਹ ਇਸ ਸਾਰੇ ਦੇ ਵਿੱਚ ਇਸ ਵੇਲੇ ਬੈਟਰ ਪੋਜੀਸ਼ਨ 'ਚ ਹੈ। ਪਾਕਿਸਤਾਨ ਔਰ ਚਾਈਨਾ ਦਾ ਜਿਵੇਂ ਦਬਾਅ ਬਣਿਆ ਹੋਇਆ ਹੈ, ਮੇਰੇ ਸੋਹਣੇ ਤੇ ਸੋਹਣੇ ਰੱਬ ਅੱਗੇ ਦੁਆ ਹੈ ਕਿ ਕਸ਼ਮੀਰ ਤੇ ਖਾਲਿਸਤਾਨ ਨੂੰ ਜਲਦ ਔਰ ਜਲਦ ਆਜ਼ਾਦੀ ਨਸੀਬ ਫਰਮਾ, ਆਮੀਨ। ਤੇ ਆਖਰੀ ਫਰਮਾਇਸ਼ ਫੇਰ ਕਿ ਤੁਸੀਂ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਕਦੋਂ ਆ ਰਹੇ? ਸਭ ਤੋਂ ਪਹਿਲਾਂ ਤਾਂ ਅਰਸ਼ਾਦ ਸੁਲੇਮਾਨ ਭੱਟ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪ੍ਰੇਮ ਪੱਤਰ ਦਾ। ਇਵੇਂ ਹੀ ਸਾਨੂੰ ਯਾਦ ਕਰਦੇ ਰਹੋ। ਔਰ ਤੁਸੀਂ ਠੀਕ ਕਿਹਾ ਕਿ ਅਸੀਂ ਵੀ ਇਮਰਾਨ ਖਾਨ ਸਾਹਿਬ, ਜਨਰਲ ਬਾਜਵਾ, ਉਹਨਾਂ ਦੀ ਸਿੰਸੈਰਿਟੀ ਦੇ ਉੱਤੇ ਨਹੀਂ ਸ਼ੱਕ ਕਰਦੇ। ਸਾਨੂੰ ਇਹ ਲੱਗਦਾ ਵੀ ਕਈ ਵਾਰ ਦਬਾਅ ਬਣਾ ਦਿੱਤਾ ਜਾਂਦਾ ਹੈ ਇਸ ਕਿਸਮ ਵੱਲ ਤੋਰਨ ਦੇ ਲਈ, ਔਰ ਸਾਡਾ ਵੀ ਇੱਕ ਭਰਾ ਦੇ ਨਾਤੇ ਜਿਹੜਾ ਉਹ ਇੱਕ ਮਸ਼ਵਰਾ ਹੈ। ਬਾਕੀ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਦੇ ਦੀਦਾਰ ਲਈ ਬੇਤਾਬ ਹੈ, ਕੋਈ ਸ਼ੱਕ ਨਹੀਂ, ਔਰ ਬਹੁਤ ਜਲਦ, ਕਿਉਂਕਿ ਤੁਸੀਂ ਵੀ ਵਾਕਫ ਹੋ COVID-19 ਨੇ ਸਭ ਕੁਛ ਹੀ ਬਲੌਕ ਕੀਤਾ ਹੋਇਆ ਹੈ। ਹੁਣ ਉਹਦੀ ਨਵੀਂ ਵੇਰੀਏਸ਼ਨ ਆਈ, ਉਹਨੇ ਵੀ ਸਾਰੇ ਪ੍ਰਭਾਵ ਦਿੱਤੇ ਨੇ, ਪਰ ਰੱਬ ਨੇ ਚਾਹਿਆ ਤੇ ਗੁਰੂ ਦੀ ਪਾਕ ਧਰਤੀ ਦੇ ਉੱਤੇ ਵੀ ਔਰ ਤੁਹਾਡੇ ਸਭ ਵੀਰਾਂ ਦੇ ਨਾਲ ਵੀ ਜ਼ਰੂਰ ਮੁਲਾਕਾਤ ਹੋਏਗੀ। ਔਰ ਇਸੇ ਤਰ੍ਹਾਂ ਹੁਣ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਇੱਕ ਲਿਖਤ ਮੈਂ ਜਦੋਂ ਆਪਣੀ ਮੇਲ ਵੱਲ ਦੇਖਿਆ ਤੇ ਸਾਨੂੰ ਆਈ ਹੈ ਸ਼ਾਹਿਦ ਮੀਰ ਜੀ ਦੀ, ਮਿਸੀਸਾਗਾ ਓਨਟਾਰੀਓ ਤੋਂ। ਉਹਨਾਂ ਨੇ ਕਿਹਾ ਵੀ, ਮਾਈ ਡੀਅਰ ਡਾਕਟਰ ਅਮਰਜੀਤ ਸਿੰਘ ਐਂਡ ਸਿਸਟਰ ਨੀਲਮ ਕੌਰ, ਅਸਲਾਮ ਅਲੈਕਮ ਐਂਡ ਸਤਿ ਸ੍ਰੀ ਅਕਾਲ। For the last few weeks you have been discussing and showing your concern about Pakistan accepting India's ceasefire request and matters relating to that, ਕਿ ਵੀ ਪਿਛਲੇ ਕੁਛ ਹਫ਼ਤਿਆਂ ਤੋਂ ਤੁਹਾਡਾ ਇਸ ਬਾਰੇ ਕੰਸਰਨ ਹੈ, ਚਿੰਤਾ ਹੈ, ਔਰ ਤੁਸੀਂ ਡਿਸਕਸ ਵੀ ਕਰ ਰਹੇ ਹੋ। ਸਰ, ਲੈਟ ਮੀ ਟੈਲ ਯੂ ਦੈਟ ਆਈ ਆਲਸੋ ਹੈਵ ਸਿਮਿਲਰ ਕੰਸਰਨਸ, ਕਿ ਮੈਂ ਵੀ ਇਵੇਂ ਸੋਚਦਾ। बट आई एम श्योर दैट मोदी गवर्नमेंट की कोई चीज़ लफज मैं इस नहीं पढ़ सकता जेड़े उन्होंने कहा कि भाई ये इस वेले फसे हुए ने मोदी सरकार और दूसरा, और वी हैव टू कीप इन माइंड बाजवा डॉक्ट्रीन एंड हिज डीलिंग विद इंडिया ऑन ऑल फ्रंट्स। आई हैव टोटल ट्रस्ट इन हिम दैट वट एवर इज going on back door or the front door by India, he is well aware
of Modi's Chanakya moves। उन्होंने कहा कि बाजवा साहब की जी बाजवा डॉक्ट्रीन है वो भावें वो भारत के हर फ्रंट के उत्ते अख रख रहे हैं और असी उन्हों की जजमेंट से ट्रस्ट करते हैं कि वो मोदी की चाणक्य वर्गियां जड़ियां उन्हों दी चालां ने उन्हों तो बाखबर ने। No doubt that Indian government and Indian media in particular are quite capable of selling gau mootar as rooh afza syrup and cow's gobar as सोन हलवा दोनों ही लफ्ज़ ठीक वरते ने उन्होंने भी उन्होंने गोबर नूं सोन हलवा कह के बेच रहे हैं और यूरिन नूं जिहड़ा वो रूह अफजा बना के बेच रहे हैं। बट लेट मी अश्योर यू सर they have been exposed enough at international level and will keep exposing them to the utmost of our efforts. One has to remember that right now in Pakistan it is not Indian poodle Nawaz Sharif, it is Imran Khan। So उन्होंने कहा भी सारे अवेयर ने और इंटरनेशनली इंडिया एक्सपोज हो रहा है और उन्होंने अगेन जिवें जनरल बाजवा ते पूरा ट्रस्ट दिता है इवें इमरान खान साहब नूं जिहड़ा है वो दस्सिया कि भाई ये सारे नूं समझदे ने। Look at Modi's message on March 23rd. It is well interpreted by Pakistan. I do not find any goodwill in his message for Pakistan. Rather, it stinks because Modi's polluted its own message by repeating घिसा पिटा स्लोगन ऑफ टेररिज्म, यानी इंडियन गाय ने दूध तो दिया लेकिन बीच में गौ मूत्र डाल के लेकिन तुसी पाकिस्तान मीडिया ਜਾਂ ਉਹਨਾਂ ਦੇ ਵਿੱਚ ਦੇਖੋ ਵੀ ਇਹਨੂੰ ਕਿਵੇਂ ਇੰਟਰਪ੍ਰੀਟ ਕੀਤਾ ਜਾ ਰਿਹਾ। ਬਿਲਕੁਲ। ਔਰ ਮੈਂ ਤਾਂ ਸਮਝਦਾ ਵੀ ਅਪਰਾਧੀ ਦੋਣਾ ਨੇ ਵੇ ਹਿਸ ਐਕਸੈਲੈਂਸੀ 4 ਵਾਰ ਲਿਆਣ ਦਾ। ਟਰੂਥ ਇਜ਼ that it is India who has been spreading terrorism in Pakistan. TTP was the brainchild of Indian agency RAW. If it is India who is showing enmity towards its minorities and its neighbors. Modi is treating Sikh Kisan and Kashmiris, or Modi's treatment of Sikh Kisans and Kashmiris is a clear example. But I have full faith, sir, that Khalistan and independence of Kashmir is a reality now inshallah और इस दे नाल ही उन्होंने अपना दिता है। सो बहुत बहुत शुक्रिया जनाब। लेकिन असीं भी यही होप करते हैं कि भाई गेम नूं सारे नूं समझते हैं बट कई बार सारी गेम नूं समझण वाले भी टपला खा जाते हैं और ब्राह्मण की ये हिस्टरी है कि भी उन्होंने किवें 4000 साल तो जे नहीं उन्होंने ट्रैप च फसे तो कायदे आज़म इसलिए पाकिस्तान जिहड़ा है वो होंद दे विच आया पर हालात जिहड़े ने वो दसदे ने कि भाई ये किसी हद तक भी जिहड़ा है वो बेईमानी दे जा सकदा है। और मैं कुछ जिहड़े कामेंट भी सी उन्होंने मैं डाउनलोड किया होया सी। मुर्तज़ा लोटिया जी ने कहा कि it would be a blunder on part of Pakistan to give in to talking to India. This is also to get India breathing room as Modi is in deep problem. Pakistan had its own problems as well, but if this come to pressure to take to India, some of India's problems will be solved, but Pakistan problems will multiply. मैं मुर्तज़ा लोटिया जी की गल नाल जिहड़ा है वो सहमति रखदा कि इस वेले जिवें इंडिया और देखो जदों भी कोई कंसैशन निकलदा है वो प्रैशर चों निकलदा है और बेशक पाकिस्तान दीयां अपनियां जिहड़ियां ने प्रॉब्लम्स ने पर जिवें इंडिया फसिया होया है और चाइना ने जिवें उहनूं घेरिया है पाकिस्तान जिहड़ा इस वेले इस पोजीशन च है कि उस नूं चंगी तरह ठकोर के उहदे चों कुछ कढ सकदा है। लेकिन मैनूं लगदा है भी ये गल अल्टीमेटली इस चीज़ ये इंडिया के इंटरस्ट है कि उत्थे क्वाइट रहे और वो उस लिए जोर ला रहे हैं और इहदे च जिहड़े नाल दी नाल उन्होंने ये भी कहा कि लॉट्स ऑफ बैकग्राउंड डील्स वी डोंट नो अबाउट येट इट ऑल लुक्स लाइक ए गेम बाय USA एंड अलाइज कि ये खेड अमरीका और उहदे साथी खेड रहे हो सकते हैं। और नवीद भट्ट लिखते हैं UAE is not big enough in any way to pressure Pakistan. She might have offered some financial help to Pakistan and a huge refinery in India. If they come to some terms vis-a-vis Kashmir and let this little sheikhdom do business in exporting and processing oil, a futile attempt could also be accepted by USA to bring Pakistan and India get together at the expense of their own national interest and join her in taking on China. ये ठीक है कि UAE अपने सिर दे उत्ते उन्होंने कहा जी वो तो
ਛੋਟਾ ਮੋਟਾ ਹੈ ਉਧਰੋਂ ਉੱਥੇ ਰਿਫਾਈਨਰੀ ਖੋਲ ਲਏਗਾ ਇੰਡੀਆ 'ਚ, ਪਾਕਿਸਤਾਨ ਨੂੰ ਫਾਈਨੈਂਸ਼ੀਅਲ ਹੈਲਪ ਦੇਗਾ, ਪਰ ਇਹ ਇੱਕ ਫਿਊਟਾਈਲ, ਭਾਵੇਂ ਫੇਲ ਹੋਏਗਾ ਐਫਰਟ। ਅਮਰੀਕਾ ਚਾਹੁੰਦਾ ਹੈ ਵੀ ਇੰਡੀਆ ਔਰ ਪਾਕਿਸਤਾਨ ਦੋਨੋਂ ਆਪਣੇ ਆਪ 'ਚ ਅਮਨ ਕਾਇਮ ਕਰ ਲੈਣ, ਔਰ ਤਾਂ ਕਿ ਫਿਰ ਜਿਹੜਾ ਉਹਨੂੰ ਆਪਣੇ ਇੰਟਰਸਟ ਲਈ ਜਿਹੜਾ ਇੰਡੀਆ ਨੂੰ ਅਮਰੀਕਾ ਇਸਤੇਮਾਲ ਕਰ ਸਕੇ। ਔਰ ਇਹ ਜਿਹੜਾ ਇੱਕ ਸਪੋਰਟ 'ਚ ਵੀ ਨੇ, ਮੋਹਸਿਨ ਇਰਸ਼ਾਦ ਲਿਖਦੇ ਨੇ, ਕਸ਼ਮੀਰ ਐਂਡ ਖਾਲਿਸਤਾਨ ਇਜ਼ ਪਾਕਿਸਤਾਨ ਪੀਪਲ ਪ੍ਰਾਇਰਟੀ ਬਟ ਵੀ ਕੈਨ ਨਾਟ ਵੇਸਟ ਇਨੋਸੈਂਟ ਪੀਪਲਸ ਬਲੱਡ। ਉਹਨਾਂ ਨੂੰ ਲੱਗਦਾ ਕਿ ਭਾਈ ਅਸੀਂ ਜਿਹੜਾ ਹੈ ਉਹ ਜੇ ਅਮਨ ਹੁੰਦਾ ਹੈ ਤੇ ਬੇਗੁਨਾਹ ਦਾ ਖੂਨ ਨਹੀਂ ਵਗੇਗਾ, ਨਹੀਂ ਵਗਣਾ ਚਾਹੀਦਾ ਬੇਗੁਨਾਹ ਦਾ। ਪਰ ਫਿਰ ਕੋਈ ਵੀ ਸਿਆਣਾ ਬੰਦਾ ਪੁੱਛ ਸਕਦਾ ਕਿ ਵੀ ਜੇ ਆਹੀ ਕੁਛ ਕਰਨਾ ਸੀ ਤੇ ਫਿਰ ਇੰਨਾ ਖੂਨ ਵਗਾਇਆ ਕਿਉਂ? ਉਹ ਤਾਂ ਪਹਿਲਾਂ ਤੋਂ ਹੀ ਹੈ, ਜੋ ਤੁਹਾਡੇ ਕੋਲ ਹੈ ਤੁਸੀਂ ਮਾਲਕ ਹੋ, ਉਹਨਾਂ ਕੋਲ ਹੈ ਉਹ ਮਾਲਕ ਨੇ। ਔਰ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਇਹ ਸ਼ਬਦ ਵੀ ਗੌੜੀ ਰਾਗ ਦਾ ਹੈ। ਗੌੜੀ ਕਬੀਰ ਜੀ, ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਓ। ਹੁਣ ਜ਼ਾਹਰ ਹੈ ਕਿ ਇੱਕ ਜ਼ਮਾਨੇ 'ਚ, ਹੁਣ ਤਾਂ ਇਹ ਰੁਝਾਨ ਸ਼ਾਇਦ ਘਟ ਗਿਆ, ਹਾਲਾਂਕਿ ਹਿੰਦੂਆਂ 'ਚ ਜੋਗ ਔਰ ਇਹ ਨਾਗੇ ਨੰਗੇ ਰਹਿਣ ਵਾਲੇ ਸਾਧੂ ਔਰ ਉਹ ਹਿਰਨ ਦੀ ਖੱਲ ਆਪਣੇ ਤਨ 'ਤੇ ਲਪੇਟਣ ਵਾਲੇ ਔਰ ਘਰ-ਬਾਰ ਛੱਡ ਕੇ ਦੌੜਨ ਵਾਲੇ, ਆਪਣੀਆਂ ਘਰ ਵਾਲਿਆਂ ਨੂੰ ਛੱਡ ਕੇ ਦੌੜ ਜਾਣ ਵਾਲੇ, ਵਿਆਹ ਨਾ ਕਰਵਾਉਣ ਵਾਲੇ, ਇਹ ਸਾਰੇ ਹੀ ਉਹ ਤਰੀਕੇ ਸਮਝਦੇ ਸੀ ਕਿ ਰੱਬ ਨੂੰ ਮਿਲਣ ਦੇ ਨੇ ਜੰਗਲਾਂ 'ਚ ਜਾ ਕੇ। ਕਬੀਰ ਸਾਹਿਬ ਨੇ ਉਹਨਾਂ 3 ਕੈਟਾਗਰੀਜ਼ ਨੂੰ ਇਵੇਂ ਖੂੰਜੇ 'ਚ ਲਾ ਕੇ ਕੁੱਟਿਆ, ਜਿਹਦਾ ਆਪਣੇ ਆਪ ਦੇ ਵਿੱਚ ਜਿਹੜੀ ਇੱਕ ਯੂਨੀਕ ਮਿਸਾਲ ਹੈ। ਕਬੀਰ ਸਾਹਿਬ ਪਹਿਲਾਂ ਤਾਂ ਨਾਂਗੇ ਸਾਧੂਆਂ ਵੱਲ ਦੁਆਲੇ ਹੋਏ ਆ ਵੀ ਜਿਹੜੇ ਨੰਗੇ ਰਹਿੰਦੇ ਨੇ। ਨਗਨ ਫਿਰਤ ਜੋ ਪਾਈ ਹੈ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿ ਭਾਈ ਜੇ ਨੰਗੇ ਰਿਆਂ ਕੋਈ ਰੱਬ ਨਾਲ ਮਿਲ ਜਾਂਦਾ, ਜੋਗ ਮਿਲ ਜਾਂਦਾ। ਫਿਰ ਕਹਿੰਦਾ ਜੰਗਲਾਂ ਦੇ ਜਾਨਵਰ ਤਾਂ ਸਾਰੇ ਹੀ ਜੋਗੀ ਨੇ, ਉਹਨਾਂ ਦਾ ਕੋਈ 3 ਪੀਸ ਸੂਟ ਨਹੀਂ ਪਾਇਆ ਹੋਇਆ, ਨਾ ਹੀ ਕੋਈ ਸਲਵਾਰ ਕਮੀਜ਼ ਕਿਸੇ ਨੇ ਪਾਈ ਹੋਈ ਹੈ। ਉਹ ਤਾਂ ਸਾਰੇ ਹੀ ਜਿਹੜੇ ਬੰਦ ਜਿੰਨੇ ਜੰਗਲ ਦੇ ਜਾਨਵਰ ਨੇ ਸਾਰੇ ਹੀ ਫਿਰ ਤਾਂ ਰੱਬ ਨਾਲ ਮੁਕਤ ਹੋ ਜਾਂਦੇ। ਮੁਕਤੀ ਲੱਭਣ ਲਈ ਤੁਸੀਂ ਨੰਗੇ ਹੁੰਦੇ ਹੋ, ਵੀ ਸਰੀਰ ਤੇ ਕੱਪੜਾ ਨਹੀਂ ਲੈਣਾ ਜੀ, ਲੋਭ ਨਾ ਆਉਂਗਾ, ਸਾਰੇ ਹੀ ਜੰਗਲ ਦੇ ਬਨ ਕਾ ਮਿਰਗ ਮੁਕਤ ਸਭ ਹੋ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਹੁਣ ਇੱਕ ਤਾਂ ਟੋਟਲ ਨਾਂਗੇ ਸਾਧੂ ਨੇ, ਨੰਗੇ ਰਹਿਣ ਵਾਲੇ, ਇੱਕ ਉਹ ਨੇ ਜਿਹੜੇ ਲਾਇਨ ਏਰੀਆ ਨੂੰ, ਆਪਣੇ ਪ੍ਰਾਈਵੇਟ ਪਾਰਟਸ ਨੂੰ ਜਿਹੜਾ ਮਿਰਗ ਦੀ ਹਿਰਨ ਦੀ ਛਾਲ ਹੁੰਦੀ ਹੈ ਜ਼ਿਆਦਾ, ਉਹਦੇ ਨਾਲ ਢੱਕਦੇ ਨੇ। ਜਦੋਂ ਬਹਿੰਦੇ ਵੀ ਨੇ ਸਮਾਧੀ ਲਾ ਕੇ ਉਹਨੂੰ ਥੱਲੇ ਵਿਛਾ ਲੈਂਦੇ ਨੇ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਭਾਵੇਂ ਕੋਈ ਨੰਗਾ ਹੈ, ਭਾਵੇਂ ਕੋਈ ਉਹ ਬਾਂਧੇ ਚਾਮ, ਉਹ ਚਮੜਾ ਬੰਨਿਆ ਹਿਰਨ ਦਾ, ਜਬ ਨਹੀਂ ਚੀਨਸ, ਗੱਲ ਤਾਂ ਅਲਟੀਮੇਟਲੀ ਮਨ ਦੀ ਹੈ, ਰੂਹ ਦੀ ਹੈ। ਜੇ ਅੰਦਰ ਤੁਸੀਂ ਰੱਬ ਨੂੰ ਨਹੀਂ ਰਿਅਲਾਈਜ਼ ਕੀਤਾ ਤੇ ਇਹ ਸਾਰੇ ਜਿਹੜੇ ਪਖੰਡ ਨੇ ਇਹ ਕਿਤੇ ਨਹੀਂ ਲੈ ਕੇ ਜਾਣਗੇ। ਮੂੰਡ ਮੁੰਡਾਏ ਜੋ ਸਿੱਧ ਭਾਈ, ਮੁਕਤੀ ਭੇਡ ਨਾ ਗਈ ਆ ਕਾਈ। ਹੁਣ ਬਹੁਤ ਵਾਰ ਜਿਹੜੇ ਇਹ ਰੁੰਡ ਮੁੰਡ ਹੁੰਦੇ ਨੇ, ਜਿਹੜੇ ਸਾਧੂ ਜਿਨ੍ਹਾਂ ਨੇ ਐਨ ਬਿਲਕੁਲ ਉਸ ਤਰ੍ਹਾਂ ਫਰਾਇਆ ਹੁੰਦਾ ਹੈ, ਬਹੁਤ ਸਾਰੇ ਇਹਨਾਂ 'ਚੋਂ ਜਦੋਂ ਘਰ-ਬਾਰ ਛੱਡ ਕੇਸਾਂ ਨੂੰ, ਵਾਲਾਂ ਨੂੰ ਖੂਬਸੂਰਤੀ ਨਾਲ ਜੋੜਿਆ ਜਾਂਦਾ ਹੈ। ਉਹ ਇਹ ਦੱਸਦੇ ਸੀ ਕਿ ਵੀ ਅਸੀਂ ਸੰਸਾਰ ਤੋਂ ਉਪਰਾਮ ਹੋ ਗਏ ਹਾਂ। ਇਸ ਲਈ ਜਦੋਂ ਬੁੱਧ ਬਾਰੇ ਵੀ ਆਉਂਦਾ ਹੈ ਕਿ ਜੇ ਬੁੱਧ ਨੇ ਆਪਣਾ ਘਰ-ਬਾਰ ਛੱਡਿਆ, ਵਾਈਫ ਔਰ ਬੱਚਾ, ਬਾਹਰ ਨਿਕਲ ਕੇ ਉਹਨੇ ਆਪਣੇ ਕੇਸ ਕਤਲ ਕੀਤੇ, ਕੇਸ ਮੁਨਾਏ। ਹੁਣ ਇਹਨੂੰ ਵੀ ਇੱਕ ਸੰਨਿਆਸੀ ਤੁਸੀਂ ਇਹਨਾਂ ਦੇ ਜਿੰਨੇ ਦੇਖੋਗੇ ਸਭ ਰੁੰਡਤ ਮੁੰਡਤ ਹੁੰਦੇ ਨੇ। ਹੁਣ ਕਬੀਰ ਸਾਹਿਬ ਕਹਿੰਦੇ ਨੇ ਮੂੰਡ ਮੁੰਡਾਏ ਜੋ ਸਿੱਧ ਪਾਈ, ਜੇ ਸਿਰ ਮੁਨਾ ਕੇ ਸਿੱਧੀ ਮਿਲਦੀ ਹੈ ਜਾਂ ਤੁਸੀਂ ਜੋਗੀ ਜਾਂ ਸਾਧੂ ਬਣ ਸਕਦੇ ਹੋ, ਬਣ ਸਕਦੇ ਹੁੰਦੇ, ਮੁਕਤੀ ਭੇਡ ਨਾ ਗਈ ਆ ਕਾਈ। ਫਿਰ ਤਾਂ ਸਾਰੀਆਂ ਭੇਡਾਂ, ਉਹਨਾਂ ਨੂੰ ਤਾਂ ਹਰ ਸਾਲ ਮੁੰਨਦੇ ਹੋ, ਉਹਨਾਂ ਨੂੰ ਭੇਡਾਂ ਨੂੰ ਮੁੰਨ ਕੇ ਉਹ ਤਾਂ ਸਾਰੀਆਂ ਹੀ ਭੇਡਾਂ ਮੁਕਤ ਹੋ ਜਾਂਦੀਆਂ, ਕਿਉਂਕਿ ਤੁਸੀਂ ਤਾਂ ਇੱਕ ਵਾਰ ਮਨਾਇਆ, ਉਹ ਤਾਂ ਹਰ ਵਾਰੀ ਉਹ ਮੁੰਨੀਆਂ ਜਾਂਦੀਆਂ। ਪਰ ਉਹਨਾਂ ਨੂੰ ਤਾਂ ਭੇਡਾਂ ਨੂੰ ਕੋਈ ਮੁਕਤੀ ਨਹੀਂ ਮਿਲੀ। ਬਿੰਦ ਰਾਖ ਜੋ ਤਰੀਆ ਭਾਈ, ਖੁਸ਼ ਰਹਿ ਕਿਉਂ ਨਾ ਪਰਮਗਤ ਪਾਈ। ਇਹ ਤਾਂ ਫਿਰ ਹੋਰ ਵੀ ਸਿੱਧੀ ਚਪੇੜ ਹੈ ਕਿ ਭਾਈ ਜੇ ਤੁਸੀਂ ਸਮਝਦੇ ਹੋ ਕਿ ਭਾਈ ਤੁਸੀਂ ਬਿੰਦ ਰਾਖ ਜੋ ਤਰੀਆ ਭਾਈ, ਵੀ ਤੁਸੀਂ ਗ੍ਰਸਤੀ ਨਹੀਂ ਬਣੇ, ਤੁਸੀਂ ਆਪਣਾ ਜਿਹੜਾ ਉਹ ਆਪਣੇ ਪ੍ਰੀਜ਼ਰਵ ਕੀਤਾ ਆਪਣੇ ਮੈਨਲੀ ਕਰੈਕਟਰ ਨੂੰ, ਔਰ ਇਸ ਲਈ ਤੁਹਾਨੂੰ ਰੱਬ ਮਿਲੇਗਾ। ਉਹ ਕਹਿੰਦਾ ਵੀ ਖੁਸਰੇ ਦਾ ਵਿਚਾਰੇ 'ਚ ਤਾਂ ਹੁੰਦਾ ਹੀ ਨਹੀਂ ਉਹ ਮੈਨਲੀ ਪਾਰਟ, ਫਿਰ ਤਾਂ ਸਾਰੇ ਖੁਸਰੇ ਜਿਹੜੇ ਨੇ ਪਰਮਗਤ ਉਹ ਰੱਬ ਨੂੰ ਮਿਲ ਜਾਂਦੇ। ਕਹੋ ਕਬੀਰ ਸੁਣੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਕਬੀਰ ਸਾਹਿਬ ਕਹਿੰਦੇ ਨੇ, ਹੇ ਦੁਨੀਆ ਦੇ ਇਨਸਾਨੋ, ਮੇਰੇ ਭਰਾਵੋ, ਗੱਲ ਧਿਆਨ ਨਾਲ ਸੁਣੋ, ਰਾਮ ਨਾਮ ਬਿਨ ਕਿਨ ਗਤ ਪਾਈ, ਕਿ ਬਿਨਾਂ ਰੱਬ ਦੀ ਯਾਦ ਦੇ,
ਰੱਬ ਦੀ ਇਬਾਦਤ ਦੇ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਮਨ ਜੀਤੇ ਜਗ ਜੀਤ। ਜੰਗਲਾਂ 'ਚ ਭੱਜਣ ਦੀ ਲੋੜ ਨਹੀਂ ਹੈ। ਘਰ ਬੈਠਿਆਂ ਹੀ ਤੁਸੀਂ ਜੇ ਰੱਬ ਨੂੰ ਯਾਦ ਕਰਦੇ ਹੋ ਤੇ ਉਸ ਨੂੰ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ। ਹੱਸਦਿਆਂ ਖੇਡਦਿਆਂ ਪਰਿਵਾਰ 'ਚ ਬੱਚਿਆਂ ਦੇ ਨਾਲ ਤੁਸੀਂ ਉਸ ਰੱਬ ਦੀ ਯਾਦ ਦੇ ਵਿੱਚ ਜੁੜ ਸਕਦੇ ਹੋ। ਔਰ ਇਹ ਅੱਜ ਦਾ ਵਿਚਾਰ ਹੈ। ਔਰ ਅਸੀਂ ਇਹ ਵੀ ਦੱਸ ਦਈਏ ਕਿ ਅਸੀਂ ਹੁਣ ਬੜੀ ਦੇਰ ਬਾਅਦ, ਲਗਭਗ ਸਾਲ ਤੋਂ ਤਾਂ ਕੋਈ ਟ੍ਰਿਪ ਕਿਤੇ ਨਹੀਂ ਸੀ, ਸਟੇਟ ਆਫ ਇੰਡੀਆਨਾ, ਮਿਸ਼ੀਗਨ, ਉਸ ਦੇ ਲਈ ਸਾਡੀ ਰਵਾਨਗੀ ਹੈ। ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕਾਂਗੇ ਔਰ ਬੇਸ਼ੱਕ ਅਜੇ ਸਾਡੀ ਟ੍ਰਿਪ 3-4 ਦਿਨ ਦੀ ਹੈ। ਕੋਸ਼ਿਸ਼ ਕਰਾਂਗੇ ਅਸੀਂ ਮੰਡੇ ਟਿਊਜ਼ਡੇ ਤੁਹਾਡੇ ਤੱਕ ਪਹੁੰਚ ਕਰਨ ਦੀ, ਪਰ ਜੇ ਉੱਥੋਂ ਦੇ ਕੰਪੈਲਿੰਗ ਔਰ ਇਸ ਕਿਸਮ ਦੇ ਹੋਏ ਫਿਰ ਤੁਹਾਨੂੰ ਹੌਸਲਾ ਰੱਖਣਾ ਹੋਏਗਾ। ਫਿਕਰ ਨਾ ਕਰਿਓ, ਅਸੀਂ ਚੜ੍ਹਦੀ ਕਲਾ 'ਚ ਹੈ ਔਰ ਰੱਬ ਨੇ ਚਾਹਿਆ ਤੇ ਬਹੁਤ ਜਲਦੀ ਤੁਹਾਡੇ ਨਾਲ ਇਵੇਂ ਹੀ ਜਿਹੜਾ ਹੈ ਉਹ ਤੁਹਾਡੇ ਰੂਬਰੂ ਜਲਦੀ ਐਵੇਂ ਨਾ, ਕਿਉਂਕਿ ਜਲਦੀ ਆਪਾਂ ਬਹੁਤ ਸਾਲਾਂ ਵਾਸਤੇ ਆਪਾਂ ਬਾਹਰ ਜਾ ਰਹੇ ਹਾਂ। ਆਪਾਂ 2-3 ਦਿਨ ਵਾਸਤੇ, ਸਾਨੂੰ ਇੱਕ ਦਿਨ ਨਾ ਹੋਵੇ ਫਿਕਰ 'ਚ ਪੈ ਜਾਂਦੇ ਨੇ 2-3 ਦਿਨ ਲੱਗ ਜਾਣੇ। ਸੋ ਸਾਡੇ ਦਰਸ਼ਕ ਫਿਕਰ ਨਾ ਕਰਨ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨਾਲ ਆ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।